बुराई करे तो सब्र करना चाहिए, आप ही अगला शर्मिंदा होंदा। मजहबी तनाव तकरीबन है ही नहीं सी, बड़ा प्यार हुंदा सी आपस च, एक दूजे ने शादियां गमियां ते जाना आना। दुनिया ते आंदे ना हुण तरक्की कर गई आ, वो तो तरक्की सी, एक दूजे की हमदर्दी सी। हुण ईमान ही सिर्फ पैसा रह गया ते बस लाशां दे उत्तों दी लंघे सन, इन्नी कतलो गारत हुई सी, गोलियां चलदियां च बेड़ी उन्हां बन्ने लाई। पहला कराउंदे उदों सन, हुण ते दुध चुगदा होवे ते स्कूले छड्ड आउंदे ने, मावां नहीं छड्ड आओ भावें पल्ले पे कोई शै पे या ना पे। अस्सलाम वालेकुम, सत श्री अकाल। मैं नासिर ढिल्लों। सो पंजाबी लहर टीम, जिवें तुहानूं पता पंजाब दी वंड ते पार्टीशन 1947 के हवाले दे नाल प्रोग्राम करदी, रिकॉर्ड करके तुहाडे तक रखी है। सो अज एक प्रोग्राम तुहाडे लैके हाज़र होए हैं बाबा जी मुहम्मद सदीक दे नाल, जिन्हां ने सदीक अहमद, हाँ जी, वंड वो पार्टीशन या उजाड़े कह ली, वो सारा कुछ अपने पिंडे हंडाया, वो सारा कुछ वेख्या। उन्हां नाल गलबात करदे हैं ते पुछदे हैं उन्हां कोलों कहानी, उन्हां दी ज़बानी। अस्सलाम वालेकुम। वालेकुम बाबा जी, पहले तो नाम दस्यो अपना, की तुहाडा नाम? सदीक अहमद, वल्द फैज़ अहमद। वल्द फैज़ अहमद। दादा जी भी याद है? हाँ जी, दादा जी हाँ, की ना दादा? चौधरी सूबा। चौधरी सूबा। अच्छा, आपां जिथे हुण बैठे इस पिंड दा की नाम? इस पिंड का नाम पहला नाम तो केसगढ़, हाँ जी, ते हुण रसियाणा। हाँ, पिछला केसगढ़ ते हुण रसियाणा ही है। हाँ, अच्छा, पिछे अपना किहड़ा सी पिंड? जाफरकोट, जाफरकोट। ज़िला? तहसील अजनाला, हाँ जी, ज़िला अमृतसर। ज़िला अमृतसर। ते अपने जिहड़ा जाफरगढ़ है मुसलमानां दा? जाफरकोट, जाफरकोट सारा मुसलमानां दा है? हाँ, मुसलमान सब। किन्नी एक विचों कुछ खतरी सन ते चांदे घर। ना याद है खतरिया किसे दा? हाँ, की ना? मुल्खा खतरी, हाँ जी, ज्ञान खतरी अच्छा अच्छा। वगैरह। अच्छा, ਇਹਦੇ ਜਿਹੜਾ ਜਾਫਰਕੋਟ ਪਿੰਡ ਆਪਣਾ ਕਿੰਨੀ ਆਬਾਦੀ ਹੋਣੀ ਇਹਦੀ ਉਦੋਂ? उदों आबादी की तकरीबन 2-2.5 हज़ार की आबादी सी। ਚੰਗਾ ਵੱਡਾ ਸੀ ਪਿੰਡ ਫਿਰ? किले के मानंद मुताबिक बनाया गया सी। हाँ जी, ਇਹਦੇ दरवाजे सन 2, हाँ जी, एक चढ़ते बन्ने दरवाज़ा सी ते एक लहिंदे बन्ने दरवाज़ा सी। हाँ जी, ਜਦੋਂ ਪਹਿਰਾ ਮਿਲਦਾ ਸੀ ਨਾ ਕਾਨੂੰਨੀ ਤੌਰ ਤੇ ਪੁਲਿਸ ਵੱਲੋਂ, ਉਦੋਂ ਇੱਕ ਪਹਿਰੇਦਾਰ ਚੜ੍ਹਦੇ ਬੰਨੇ ਸੌਂਦਾ ਸੀ ਗੇਟ ਤੇ ਇੱਕ ਲਹਿੰਦੇ ਬੰਨੇ ਸੌਂਦਾ ਸੀ। हाँ जी। ਐਸਾ ਨਫੀਸ ਇੰਤਜ਼ਾਮ ਸੀ। ਅੱਛਾ ਅੱਛਾ ਅੱਛਾ। ਤੇ ਕਿੰਨੀਆਂ ਸੀ ਨੰਬਰਦਾਰੀਆਂ ਪਿੰਡ ਦੀਆਂ ਉਦੋਂ? ਨੰਬਰਦਾਰੀ ਪਿੰਡ ਦੀ ਇੱਕ ਸੀ। ਇੱਕੋ ਹੀ ਸੀ? ਆਹ, ਕੌਣ ਸੀ ਨੰਬਰਦਾਰ? ਚੌਧਰੀ ਤਾਜਦੀਨ, ਤਾਜਦੀਨ। ਉਹ ਕਿਹੜੀ ਬਰਾਦਰੀ? ਜੱਟ ਬਰਾਦਰੀ, ਮੇਰੇ ਉਹ ਸੁਸਰੀ ਸਨ। ਅੱਛਾ ਅੱਛਾ, ਜੱਟ ਬਰਾਦਰੀ। ਕਿਹੜੇ ਜੱਟ? ਬਾਠ। ਬਾਠ। ਠੀਕ। ਆ ਬਾਠ ਆਮ ਸਰਦਾਰਾਂ ਦੀ ਨਾਲ ਉਹ ਥੋੜ੍ਹੀਆਂ ਪੁਸ਼ਤਾਂ ਨੇ 5-10 15 ਫਿਰ हाँ जी, एवें ही आ जट सारे, एवें ही आ इत्थों वाले जिहड़े आ, इस तरह ही ने जट सारे। कई ते एक तो जट्टां दी ही, बिल्कुल। एक पीढ़ी तो ही आ, बिल्कुल, दूजी बिल्कुल। बाकी ਹਾਂ 5-7 ਤੋਂ। ਹਾਂ। ਅੱਛਾ, ਤੇ ਆਪਣਾ ਜਿਹੜੇ ਆਪਣੇ ਤੁਹਾਡੇ ਪਿੰਡ ਵਾਲੇ ਆ ਜਾਫਰਕੋਟ ਵਾਲੇ ਲੋਕ, ਹਾਂ, ਇਹ ਤੁਸੀਂ ਇੱਥੇ ਰਸਿਆਣੇ ਕਿੰਨੇ ਘਰ ਆਏ? ਰਸਿਆਣੇ ਘਰ ਤਕਰੀਬਨ 15-20 ਘਰ ਆਏ ਸਾਂ। ਹੌਲੀ ਹੌਲੀ ਫਿਰ ਉਹ ਕਿਸੇ ਨੇ ਜ਼ਮੀਨ ਕਿਤੇ ਲੈ ਲਈ, ਕਿਸੇ ਨੇ ਕਿਤੇ ਲੈ ਲਈ। ਉਹ ਜਿਨ੍ਹਾਂ ਦੀ ਗੁਜ਼ਰਕਾਤ ਨਹੀਂ ਸੀ ਹੁੰਦੀ ਤੇ ਉਹ ਫਿਰ ਥੋੜ੍ਹੀ ਵੇਚ ਕੇ ਪੈਸੇ ਲੈ ਕੇ ਤੇ ਕਿਸੇ ਨੇ ਮੁਜ਼ੱਫਰਗੜ੍ਹ ਜਾ ਲਈ, ਕੋਈ 45 ਚਲਾ ਗਿਆ ਤਬਾਦਲਾ ਕਰਾ ਕੇ। ਤੇ ਉਹ ਜਿਹੜੇ ਕੋਈ ਚਾਹੁੰਦੇ ਘਰ ਜਿਨ੍ਹਾਂ ਦਾ ਮੁਲਾਜ਼ਮ ਤਬਕਾ ਸਨ, ਮੈਂ ਵੀ ਮੁਲਾਜ਼ਮ ਤਾਂ, ਮੇਰਾ ਭਾਈ ਵੀ ਮੁਲਾਜ਼ਮ ਸੀ, ਮੇਰੇ ਵਾਲਿਦ ਵੀ ਸਾਹਿਬ ਵੀ ਮੁਲਾਜ਼ਮ ਸਨ। ਤੇ ਸਾਹ ਨਿਕਲਦਾ ਸੀ, ਉਹ ਬੈਠੇ ਬਾਕੀ ਤਕਰੀਬਨ ਆਪਣੀ ਜ਼ਰੂਰਤਾਂ ਦੇ ਤਹਿਤ ਉਹ ਨਿਕਲ ਗਏ, ਚਲੇ ਗਏ। ਇੱਥੇ ਲਾਗੇ ਲਾਗੇ ਜੇ ਫੈਸਲਾਬਾਦ ਦੇ ਆਪਾਂ ਗੱਲ ਕਰੀਏ, ਇੱਥੇ ਕਿੱਥੇ ਕਿੱਥੇ ਬੈਠੇ ਉਸ ਪਿੰਡ ਵਾਲੇ? ਇਹ 145 ਆ 45 ਹਾਂਜੀ ਪੱਕੀ ਸੜਕ ਤੇ। ਅੱਛਾ ਅੱਛਾ। ਹਾਂਜੀ। ਤੇ ਬਾਕੀ ਮੁਜ਼ੱਫਰਗੜ੍ਹ ਜ਼ਿਲ੍ਹਾ, ਹਾਂਜੀ, ਤਹਿਸੀਲ ਕੋਟਦੂ, ਹਾਂਜੀ, 543 ਚੱਕ, 542 ਚੱਕ। 542। ਹਾਂ।
ਅੱਛਾ ਵੀ ਉਹ ਨੰਬਰਦਾਰਾਂ ਦਾ ਜਿੱਥੇ ਕੋਲ। ਜਿੱਥੇ ਕੋਈ ਸੈਟਅਪ ਠੀਕ ਲੱਗਾ ਉੱਥੇ ਬਾਕੀ ਖਿੱਲਰ ਨਵੀਂ ਖੁੱਲਰ ਗਿਆ। ਸਮੁੰਦਰੀ ਜਿੱਥੇ ਜਿੱਥੇ ਸੈੱਟ ਹੋਏ ਤੇ ਤੁਹਾਡੇ ਲੰਬੜਦਾਰ ਸਾਹਿਬ ਜਿਹੜੇ ਉਹ ਫੌਤ ਹੋ ਗਏ। ਨਹੀਂ ਉਹਨਾਂ ਦੇ ਟੱਬਰ ਕਿੱਥੇ? ਉਹਨਾਂ ਦਾ ਟੱਬਰ ਜਿਹੜਾ ਨਾ ਉਹਨਾਂ ਦਾ ਟੱਬਰ ਇੱਥੇ ਸਮੁੰਦਰੀ ਨਵੀਂ ਸਮੁੰਦਰੀ ਅੱਛਾ ਪਿੰਡ ਉਹਨਾਂ- ਪਿੰਡ ਦਾ ਕਿਉਂ? ਨਾਂ ਨਵੀਂ ਸਮੁੰਦਰੀ। ਸ਼ਹਿਰ ਦੇ ਨਾਲ ਹੀ ਦੂਜੀ ਆਬਾਦੀ ਆ। ਅੱਛਾ ਉਹ ਸ਼ਹਿਰ ਨੂੰ ਆਬਾਦੀ ਬਹੁਤੀ ਆ ਨਵੀਂ ਸਮੁੰਦਰੀ ਦੀ। ਅੱਛਾ ਅੱਛਾ ਤੇ ਉਹ ਉੱਥੇ ਬੱਚਿਆਂ ਦੀਆਂ ਦੁਕਾਨਾਂ ਸਨ ਹਾਂਜੀ ਮਠਾਈ ਦੀਆਂ। ਹਾਂਜੀ ਤੇ ਉਹ ਦੁਕਾਨਾਂ ਦੀ ਵਜ੍ਹਾ ਨਾਲ ਉਹ ਜਦੋਂ ਜ਼ਰੂਰਤ ਆਜ਼ਾਦ ਕੀ ਮਾਂ ਹੈ ਹਾਂਜੀ ਉਹ ਉੱਥੇ ਫਿਰ ਸੈੱਟ ਹੋ ਗਏ ਉਹ ਅੱਛਾ ਅੱਛਾ ਉੱਥੇ ਫਿਰ ਨਵੀਂ ਸਮੁੰਦਰੀ। ਨਵੀਂ ਸਮੁੰਦਰੀ। ਠੀਕ। ਅੱਛਾ ਉੱਥੇ ਜਿਹੜੇ ਜਿੰਨੇ ਵੀ ਪਿੰਡ ਦੇ ਲੋਕ ਸਨ ਤੁਹਾਡੇ 15-20 ਇੱਥੇ ਕੋਈ 10-15 ਉੱਥੇ ਖਿਲਰ ਖੁੱਲਰ ਕੇ ਆ ਕੁਝ ਬੱਦੋਵਾਲ ਨੇ ਜਾਫਰਕੋਟ ਖਿਲਰ ਖੁੱਲਰ ਗਿਆ। ਆਉਂਦਿਆਂ ਬੈਠੇ ਖਿਲਰ ਖੁੱਲਰ ਗਏ। ਹਾਂਜੀ ਕੁਝ ਪਛਾਂ ਵਤਨ ਇੱਕ ਮਸ਼ਹੂਰ ਮਾਰੂਫ ਆਦਮੀ ਸੀ ਆਪਣਾ ਉਹ ਵਿਰਕ ਕੌਮ ਦਾ ਸੀ ਵਿਰਕ ਤੇ ਬਾਠ ਤੇ ਇਹ ਉੱਥੇ ਵਾਸੂ ਸਨ ਤੇ ਖੱਤਰੀ ਸਨ। ਇਹ ਤਿੰਨ ਕੌਮਾਂ ਸਨ। ਅੱਛਾ ਤੇ ਉਹ ਹਰਦਿਆਂ ਦੇ ਕੋਈ ਚੌਧਰੀ ਆਸ਼ਿਕ ਰਹਿੰਦਾ ਸੀ। ਹਾਂਜੀ ਹਾਂਜੀ ਉੱਥੇ ਮੰਜ ਤੇ ਉਹ ਆਸ਼ਿਕ ਉਹਨਾਂ ਦੀ ਆਪਸ ਪਾਰਟੀ ਬਾਦੀ ਚੱਲਦੀ ਚੁਲਦੀ ਰਹੀ ਆ ਦੁਨੀਆ ਜਾਣਦੀ ਉਹਨਾਂ ਨੂੰ। ਹਾਂਜੀ ਉਹ ਵੀ ਸਾਡੇ ਚੱਕ ਦਾ ਸੀ ਅੱਛਾ ਚੌਧਰੀ ਆਸ਼ਿਕ। ਉਹ ਵੀ ਆ ਗਏ ਇੱਧਰ ਹੀ। ਆਹੋ ਆਹੋ ਉੱਥੋਂ ਮਤਲਬ ਆ ਗਏ ਸਾਰੇ ਬਹਾਦਰ ਹੋ ਕੇ ਆਏ ਸਨ। ਵੀ ਉਹ ਤੁਹਾਡਾ ਸਾਰਾ ਪਿੰਡ ਕੁਝ ਕਿਤੇ ਬਹਿ ਗਏ ਕੋਈ ਕਿਤੇ ਬਹਿ ਗਏ। ਅੱਛਾ ਜਾਫਰਕੋਟ ਦੇ ਲਾਗੇ ਲਾਗੇ ਕਿਹੜੇ ਸਨ ਪਿੰਡ? ਰਾਮਕੋਟ ਹਾਂਜੀ ਰਾਪਰ ਹਾਂਜੀ ਸ਼ਾਲੀਵਾਲ ਹਾਂਜੀ ਸਾਲਗੜਾ ਬੜਲਵਾਲ ਇਸ ਤਰ੍ਹਾਂ ਦੇ ਪਿੰਡ ਸਨ। ਇਹ ਪਿੰਡ ਸਨ। ਇਹ ਕਿਵੇਂ ਸੀ ਸਿੱਖਾਂ ਦੇ ਮੁਸਲਮਾਨਾਂ ਦੇ ਹਿੰਦੂਆਂ ਦੇ ਕਿੰਨੇ ਰਲੇ ਮਿਲੇ ਸਨ। ਰਲੇ ਮਿਲੇ। ਉਹ ਬੜਾ ਪਿਆਰ ਹੁੰਦਾ ਸੀ ਆਪਸ ਚ ਅੱਛਾ ਜੀ ਇੱਕ ਦੂਜੇ ਦੇ ਸ਼ਾਦੀਆਂ ਗਮੀਆਂ ਤੇ ਜਾਣਾ ਆਉਣਾ ਬੜਾ ਅੱਛਾ ਵਕਤ ਪਾਸ ਹੁੰਦਾ ਸੀ। ਨਹੀਂ ਜਿਵੇਂ ਤੁਹਾਡੇ ਦਾਦਾ ਜੀ ਸਨ ਤੁਹਾਡੇ ਸੁਸਰ ਸਨ ਨੰਬਰਦਾਰ ਹਾਂ ਤੇ ਉਹ ਜਿਵੇਂ ਆਪਾਂ ਰਸਿਆਣੇ ਨੰਬਰਦਾਰ ਛੱਡ ਕੇ ਮੁੜ ਕੇ ਫਿਰ ਸਫੈਦ ਪੋਸ਼ ਵੀ ਹੋਏ ਸਨ। ਅੱਛਾ ਨਹੀਂ ਮੈਂ ਦੱਸਦਾ ਨਾ ਵੀ ਰਸਿਆਣੇ ਬੈਠੇ ਆਪਾਂ ਜੇ 50 ਦੀ ਗੱਲ ਕਰੀਏ ਤੇ ਪਤਾ ਹੁੰਦਾ ਵੀ 50 ਦਾ ਫਲਾਣਾ ਵਾ ਨੰਬਰਦਾਰ ਜਾਂ ਚੌਧਰੀ ਫਲਾਣਾ ਵਾ। ਬਿਲਕੁਲ ਤੇ ਉੱਥੇ ਫਿਰ ਲਾਗੇ ਫਿਰ ਜਿਹੜੇ ਪਿੰਡਾਂ ਦੇ ਆਉਣ ਜਾਣ ਤੇ ਹੋਣਾ ਹੀ ਆਜ਼ਾਰੀ ਗੱਲ ਭਾਵੇਂ ਕੋਈ ਹਿੰਦੂਆਂ ਦੇ ਭਾਵੇਂ ਸਰਦਾਰਾਂ ਦੇ। ਬਿਲਕੁਲ ਕਿ ਆਉਣ ਜਾਣ ਉਹਨਾਂ ਨਾਲ ਮਿਲਣ ਵਰਤਣ ਚੰਗਾ ਸੀ। ਹਾਂ ਔਰ ਇੱਥੇ 50 ਚ ਮਿਲ ਵਰਤਨ ਸੀ। ਨਹੀਂ ਮੈਂ ਪਿਛਲੀ ਗੱਲ ਕਰਦਾ ਪਿਛਲੇ ਪਿੰਡਾਂ ਦੀ। ਪਿਛਲਾ ਪਿੰਡਾਂ ਦੀ ਹਾਂਜੀ ਉਹ ਗੱਲ ਕਹਿੰਦਾ ਸਾਨਗੜੇ ਦਾ ਗੁਰਸ਼ਾਇਦ ਖਾਨ ਨੰਬਰਦਾਰ ਸੀ। ਹਾਂਜੀ ਉਹ ਦੋਵੇਂ ਤੇ ਉਹ ਚਾਚਾ ਸਾਡਾ ਇਹ ਸਫੈਦ ਪੋਸ਼ੀ ਤੇ ਖਲੋਤੇ ਸਨ। ਅੱਛਾ ਜੀ ਇਹ ਕਾਮਯਾਬ ਹੋ ਗਏ ਸਨ। ਉਹ ਰਜਪੂਤ ਬਰਾਜ ਦਾ ਤਲਕ ਰੱਖਦੇ ਸਨ। ਅੱਛਾ ਸਾਨਗੜੇ ਦੇ ਸਨ ਹੂੰ ਤੇ ਅਸੀਂ ਜੱਟ ਬਰਾਜ ਨੇ ਤਲਕ ਰੱਖਦੇ। ਠੀਕ। ਅੱਛਾ ਇਹਦੇ ਵਿੱਚ ਇਲੈਕਸ਼ਨ ਹੁੰਦੇ ਸਨ ਉੱਥੇ ਵੀ ਪਿੰਡ ਦੇ ਵਿੱਚ ਜਿਵੇਂ ਤੁਸੀਂ ਦੱਸਦੇ ਹੋ ਵੀ ਵਿਆਹਾਂ ਸ਼ਾਦੀਆਂ ਤੇ ਵੀ ਸੀ ਇੱਕ ਦੂਜੇ ਨਾਲ ਇਸੇ ਤਰ੍ਹਾਂ ਹੀ ਜਦੋਂ ਹੋ ਜਾਂਦੀ ਸੀ ਡੈਥ ਕਿਸੇ ਦੀ ਕੋਈ ਫੌਤ ਹੋ ਜਾਂਦੀ ਇਕੱਠੇ ਹੁੰਦੇ ਉਦੋਂ ਅਫਸੋਸ ਲਈ ਇਕੱਠੇ ਇੱਕ ਦੂਜੇ ਵੱਲ ਜਾਣਾ। ਬੜੀ ਹਮਦਰਦੀ ਸੀ ਬੜੀ ਹਮਦਰਦੀ ਸੀ ਇਹਨਾਂ ਲੋਕਾਂ ਨਾਲ। ਇਸ ਤਕਰੀਬਨ ਸਰਦਾਰਾਂ ਨਾਲ ਬਹੁਤੀ ਸੀ ਮੁਹੱਬਤ ਬੜੇ ਮੁਖਲਸ ਸਨ। ਹਾਂਜੀ ਤੇ ਪਿੰਡ ਆਪਣੇ ਪਿੰਡ ਦੇ ਵਿੱਚ ਜਾਂ ਜਿਵੇਂ ਲਾਗੇ ਪਿੰਡਾਂ ਦੇ ਵਿੱਚ ਕੋਈ ਐਸਾ ਐਲੀਮੈਂਟ ਨਹੀਂ ਸੀ ਹੋਇਆ ਕੋਈ ਲੜਾਈ ਲੜੂਈ ਵਾਲਾ ਚੱਕਰ ਕੋਈ ਮਜ਼ਹਬੀ ਤਣਾਅ ਦੀ ਵਜ੍ਹਾ ਨਾਲ? ਮਜ਼ਹਬੀ ਤਣਾਅ ਤਕਰੀਬਨ ਹੈ ਹੀ ਨਹੀਂ ਸੀ। ਅੱਛਾ ਜੀ ਕਿਤੇ ਸ਼ਾਜ਼ੋ ਨਾਜ਼ਰ ਹਾਂਜੀ ਤੋਂ ਲੇਖਾ ਯਾਨੀ ਮੌਕਾ ਨਹੀਂ ਆਉਂਦੇ ਦਿੰਦੇ ਕਿਸੇ ਨੂੰ ਨਾ ਕੋਈ ਕਤਲ ਨਾ ਕੋਈ ਐਸੀ ਵੈਸੀ ਕੋਈ ਵਾਰਦਾਤ ਹੀ ਨਹੀਂ ਸੀ। ਬੜੇ ਪਿਆਰ ਨਾਲ ਸ਼ਫਕਤ ਨਾਲ ਰਹਿੰਦੇ ਸੀ। ਹਾਂਜੀ ਤੇ ਇਹਦੇ ਵਿੱਚ ਫਿਰ ਜਦੋਂ ਹੋਈ ਆ ਜੇ ਆਪਾਂ ਵੰਡ ਦੀ ਗੱਲ ਪਾਰਟੀਸ਼ਨ ਹੋਈ ਆ ਉਦੋਂ ਦੇ ਇਸ ਵਾਇਲੈਂਸ ਦਾ ਕਤਲੋਗਾਰਤ ਦਾ ਕੋਈ ਤੁਹਾਡੇ ਵਿੱਚ ਜ਼ਿਹਨ 'ਚ ਹੋਵੇ ਵੀ ਇਹਦੇ ਪਿੱਛੇ ਆਹ ਵਜੂਹਾਤ ਸਨ ਉਹ ਦੱਸ ਸਕਦੇ? ਬਸ ਵਜੂਹਾਤ ਹੁਣ ਉਦੋਂ ਸਿਆਸੀ ਸ਼ਊਰ ਤੇ ਨਹੀਂ ਸੀ ਨਾ। ਹਾਂਜੀ ਬਚਪਨ ਸੀ ਬਲਕਿ ਦਰਿਆ ਦੇ ਵਿੱਚ ਬੇੜੀ ਚੜ੍ਹੇ ਸਾਂ ਤੇ ਮੇਰਾ ਇੱਕ ਛਿੱਤਰ ਵੀ ਉਹ ਦਰਿਆ 'ਚ ਰਹਿ ਗਿਆ ਸੀ। ਅੱਛਾ ਜੀ ਉਹ ਮਾਸੀ ਮੇਰੀ ਖਾਲਾ ਨੇ ਫੜਿਆ ਸੀ। ਉਹ ਆਖਣ ਲੱਗੇ ਪੁੱਤ ਛੱਡ ਜੁੱਤੀ ਨੂੰ ਡਾਂਗਾ ਵਰਦੀਆਂ ਹਨ। ਉਹ ਵਿਚਕਾਰ ਹੀ ਦਰਿਆ ਦੇ ਬੇੜੀਆਂ ਖਲੋਤੀਆਂ ਹਨ ਬਾਹਰ ਜਾਂਦੇ ਨੇ ਸਾਂ ਵੀ ਬੇੜੀ ਡੁੱਬ ਨਾ ਜਾਏ ਇੰਨੀ ਖਲਕਤ ਸੀ।
ਤੁਹਾਡੇ ਕਹਿਣ ਦਾ ਮਤਲਬ ਵੀ ਉਦੋਂ ਛੋਟੇ ਸਭ ਕੋਈ ਸਿਆਸੀ ਸ਼ਊਰ ਇੰਨਾ ਨਹੀਂ ਸੀ ਵੀ ਇਹਦੇ ਪਿੱਛੇ ਵਜ੍ਹਾ ਕੀ ਹੈ। ਵਜ੍ਹਾ ਕੀ ਹੈ ਤੇ ਹਾਲਾਂਕਿ ਜਿਵੇਂ ਤੁਸੀਂ ਦੱਸਿਆ ਵੀ ਪਹਿਲੋਂ ਪਿਆਰ ਮੁਹੱਬਤ ਸਾਂਝ ਥੇ ਪਿਆਰ ਸਾਰਾ ਉਹ ਯੱਖ ਲਖਤ ਫਿਰ ਉਹ ਵਿੱਚੋਂ ਕੋਈ ਸਰੀਰ ਹੈ ਹੁੰਦੇ ਨਾ ਉਹ ਉਕਸਾਉਂਦੇ ਨੇ ਲੋਕਾਂ ਨੂੰ ਆ ਕੌਮ ਦੀ ਬਣਾ ਤੇ ਜਾਂ ਇਹ ਕੀਤਾ ਮਜ਼ਹਬ ਦੀ ਬਣਾ ਤੇ ਮਜ਼ਹਬ ਦੀ ਬਣਾ ਤੇ ਉਹ ਸ਼ਾਇਦ ਉਹ ਜ਼ਾਹਿਰ ਫਿਰ ਉਹਦਾ ਅਸਰ ਤਾਂ ਥੋੜ੍ਹਾ ਬਹੁਤ ਹੁੰਦਾ ਹੀ ਹੈ ਨਾ। ਹਾਂਜੀ ਹਾਂ। ਤੇ ਕਿਵੇਂ ਫਿਰ ਜਦੋਂ ਪਾਰਟੀਸ਼ਨ ਦਾ ਹੋ ਗਿਆ ਐਲਾਨ ਕਿਵੇਂ ਤੁਰੇ ਪਿੰਡੋਂ? ਪਹਿਲਾਂ ਅਸੀਂ ਆ ਗਏ ਹਾਂ ਪਿੰਡੋਂ ਦਰਿਆ ਤੇ ਜਿਸ ਵੇ ਆਏ ਸਾਂ। ਨਹੀਂ ਪਹਿਲਾਂ ਦੱਸੋ ਨਾ ਪਿੰਡੋਂ ਉਠਾਇਆ ਕਿਸੇ ਨੇ ਆ ਕੇ ਜਿੱਥੇ ਪੈਣਾ ਵੀ ਆਪੇ ਉੱਠ ਪਏ? ਸਾਡੇ ਸਾਹਮਣੇ ਰਾਤ ਨੂੰ ਰੋਟੀਆਂ ਖਾਂਦੇ ਹੁੰਦੇ ਹਾਂ ਬੈਠੇ ਹੁੰਦੇ ਤੇ ਜਰਾਮਕੋਟ ਜਿਹੜਾ ਚੱਕ ਸੀ ਨਾ ਉੱਥੇ ਅੱਗ ਲੱਗੀ। ਹਾਂਜੀ। ਹਿੰਦੂਆਂ ਨੇ ਲਾਤੀ ਤੇ ਉਹ ਲੋਕੀ ਭੱਜੇ ਫਿਰਨ ਉਹ ਵਹਿੰਦੇ ਹੁੰਦੇ ਹਾਂ ਕੋਠਿਆਂ ਤੇ ਚੜ੍ਹ ਕੇ। ਹਾਂਜੀ ਹਾਂਜੀ। ਗਰਮੀਆਂ ਦੇ ਦਿਨਾਂ 'ਚ ਗਰਮੀਆਂ ਦੇ ਦਿਨ ਸਨ ਜੁਲਾਈ ਅਗਸਤ ਜੋ ਪਾਰਟੀਸ਼ਨ ਹੋਈ। ਹਾਂਜੀ। ਤੇ ਉਹ ਫਿਰ ਹੌਲੀ ਹੌਲੀ ਈਦ ਪੜ੍ਹ ਕੇ ਤੇ ਜਿਸੇ ਬਾਹਰ ਨਿਕਲੇ। ਹਾਂਜੀ। ਤੇ ਦਰਿਆ ਦੇ ਕੰਢੇ ਤੇ ਆ ਗਏ ਤੇ ਚੌਧਰੀ ਖੁਰਸ਼ਿਦ ਖਾਂ ਮਿਲਨਸਾਰ ਆਦਮੀ ਸੀ ਉਹ ਇੱਕ ਦੂਜੇ ਦੇ ਮੁਕਾਬਲੇ ਤੇ ਫੇਲ ਵੀ ਹੋ ਜਾਂਦੇ ਸਨ। ਹਾਂਜੀ। ਤੇ ਆਓ ਜਾਈ ਨਹੀਂ ਸਨ ਛੱਡਦੇ। ਅੱਛਾ ਜੀ। ਸੁਲਝੇ ਲੋਕ ਸਨ। ਹਾਂਜੀ। ਦੁਨੀਆ ਤੇ ਆਂਦੇ ਨਾ ਹੁਣ ਤਰੱਕੀ ਕਰ ਗਈ ਆ ਉਦੋਂ ਤਰੱਕੀ ਸੀ ਇੱਕ ਦੂਜੇ ਦੀ ਹਮਦਰਦੀ ਸੀ ਸਹੀ ਦਾ ਰਿਪੋਰਟ ਹੈ। ਅਖਲਾਕ ਚੰਗਾ ਸੀ ਕਿਸੇ ਦਾ ਬੁਰਾ ਨਹੀਂ ਸੋਚਣਾ ਕਿਸੇ ਦਾ ਕੰਮ ਕੋਈ ਖਰਾਬ ਹੁੰਦਾ ਹੋਵੇ ਤੇ ਜਾ ਕੇ ਬੰਦਿਆਂ ਨੇ ਖੁਦਾ ਵਾਸਤੇ ਕਰਵਾ ਦੇਣਾ ਹੁਣ ਦਿਹਾੜੀ ਤੇ ਨਹੀਂ ਕੋਈ ਜਾਂਦਾ। ਹਾਂਜੀ। ਇਹ ਮੈਂ ਸਵਾਲ ਤੇ ਵੈਸੇ ਐਂਡ ਤੇ ਕਰਦਾ ਹਾਂ ਤੁਹਾਡੀ ਗੱਲ ਤੋਂ ਪਹਿਲਾਂ ਬਣਦਾ ਵੀ ਉਹ ਅਖਲਾਕੀਆਤ ਤੋਂ ਪਿਆਰ ਉਹ ਜਿਹੜੀ ਜੇ ਆਪਾਂ ਅਖਲਾਕੀ ਗੱਲ ਕਰੀਏ ਇੱਕ ਦੂਜੇ ਨਾਲ ਪਿਆਰ ਉਹ ਵਾਪਸ ਨਹੀਂ ਆ ਸਕਦਾ। ਉਹ ਵੇਲਾ ਵਧੀਆ ਲੱਗਦਾ ਸੀ ਸਾਨੂੰ। ਉਹ ਅੱਛਾ ਲੱਗਦਾ ਹੈ ਹੀ ਅੱਛਾ। ਹੁਣ ਉਹ ਐਲੀਮੈਂਟ ਨਹੀਂ ਹੈ। ਨਹੀਂ ਕੁਝ ਵੀ ਨਹੀਂ ਹੁਣ ਤੇ ਹਰ ਇੱਕ ਸਰਗਰਦਾਂ ਤੁਰਿਆ ਫਿਰਦਾ। ਹੁਣ ਇਮਾਨ ਨਹੀਂ ਸਿਰਫ ਪੈਸਾ ਰਹਿ ਗਿਆ ਕਮਾਈ ਆ ਜਿੱਥੇ ਜਿੱਥੇ ਕਿਸੇ ਦੀ ਛੁਰੀ ਜੀ ਕਰਦਾ ਫੇਰੀ ਜਾਂਦਾ। ਅੱਛਾ ਚਲੋ ਦੁਕਾਨਦਾਰ ਵੀ ਹਾਂਜੀ ਦੂਜਾ ਤੀਜਾ ਵੀ ਕੋਈ ਹਮਦਰਦੀ ਨਹੀਂ ਕਿਸੇ ਨੂੰ। ਹਕੀਕਤ ਇਹ ਆ ਆਹ ਬੰਦਾ ਝੂਠ ਮਾਰਦਾ ਉਹਦਾ ਕੀ ਫਾਇਦਾ। ਅੱਛਾ ਚਲੋ ਉਸੇ ਗੱਲ ਤੇ ਆਏ ਨੇ ਵੀ ਪਿੰਡੋਂ ਆਪਾਂ ਜਦੋਂ ਅੱਗ ਲੱਗੀ ਜਰਾਮ ਵੇਖੀ ਤੇ ਫਿਰ ਉੱਠ ਪਏ। ਫਿਰ ਉੱਠ ਪਏ ਸਵੇਰੇ। ਹਾਂਜੀ। ਵਾਲ ਸਾਹਿਬ ਤੇ ਹੋਰ ਦੋ ਚਾਰ ਘਰ ਸੀ ਜਿਹੜੇ ਸਨ। ਫਿਰ ਜਿਹੜਾ ਸਾਡਾ ਚਾਚਾ ਨੰਬਰਦਾਰ ਸੀ ਨਾ ਉਹਨੇ ਬਾਹਰ ਤਾਂ ਇਹ ਲੋਕ ਸਨ ਸੁੰਨੀ ਬਰਾਦਰੀ ਸੀ ਤੇ ਬਾਬਾ ਬੋੜ ਸ਼ਾਹ ਸੀ ਉੱਥੇ ਇੱਕ ਬਜ਼ੁਰਗ ਦੀ ਦਿਖਾਈ ਸੀ ਉਹਦੀ ਉੱਥੇ ਕੋਲ ਹੀ ਹਵੇਲੀ ਬਣਾਈ ਸੀ ਉਹਨਾਂ ਪਿੰਡੋਂ ਬਾਹਰ ਹੀ ਚਾਚੇ ਨੰਬਰਦਾਰ ਨੇ। ਉਹਨਾਂ ਦਿਨਾਂ 'ਚ ਮੁਰਗੀ ਖਾਨਾ ਉੱਥੇ ਬਣਾਇਆ ਸੀ ਉਹਨਾਂ। ਹਾਂਜੀ। ਜਿਹੜੇ ਅੱਜ ਬਣੇ ਨੇ ਅੱਜ ਤੋਂ 80 ਸਾਲ ਪਹਿਲਾਂ। ਮਤਲਬ ਵਿੱਚ ਹੀ ਗੱਲ ਆ ਗਈ ਬਾਬੇ ਬੋੜ ਸ਼ਾਹ ਸਰਕਾਰ ਜਿਹੜੇ ਨੇ ਉਹਨਾਂ ਦਾ ਦਰਬਾਰ ਸੀ ਉੱਥੇ ਉਹਨਾਂ ਦੇ ਮਾਨੀ ਦਰਬਾਰ ਇਹ ਸੀ ਕਿ ਉਹ ਸਾਡੇ ਦਾਦਾ ਜੀ ਉੱਥੇ ਉਦੋਂ ਪੱਠੇ ਕੁਤਰਦੇ ਹੁੰਦੇ ਹਨ ਮੁੱਢੀਆਂ ਨਾਲ ਐਡੀ ਐਡੀ ਲੱਕੜ ਦੀ ਮੁੱਢੀ ਗੱਡੀ ਹੁੰਦੀ ਸੀ ਉਹਦੇ ਹੱਥ ਦੇ ਟੋਕੇ ਨਾਲ ਪੱਠੇ ਕੁਤਰਦੇ ਸਨ। ਮੁੱਢੀ ਵੱਢਣ ਗਏ ਉੱਥੇ ਬੋੜ ਦੀਆਂ ਡਾਹਣੇ ਕਈ ਟੁੱਟੇ ਹੁੰਦੇ ਸਨ ਤੇ ਨਾਲੋਂ ਮੁੱਢੀ ਐਡੀ ਕੁ ਮੋਟੀ ਹੁੰਦੀ ਸੀ ਇੰਨੀ ਕੁ ਲੰਮੀ ਹੁੰਦੀ ਸੀ 2 ਗਿੱਠਾਂ ਤੇ ਉਹ ਲੈ ਆਉਣੇ ਉੱਥੇ ਗਏ ਤੇ ਉਹਨਾਂ ਵੇਖੇ ਇੱਕ ਹਰੇ ਚੋਗੇ ਵਾਲਾ। ਹਾਂਜੀ। ਇਹ ਤੇ ਸਵਾਬ ਦੀ ਦਿਆ ਨਾ ਉਹਨਾਂ ਦੇ ਕਹਿਣ ਤੇ ਸਾਡੇ ਦਾਦਾ ਘਬਰਾ ਗਏ ਆਖਣਗੇ ਪੁੱਤਰ ਘਬਰਾ ਨਾ ਇੱਥੇ ਸਾਡਾ ਨਿਸ਼ਾਨ ਬਣਾਓ ਨਿਸ਼ਾਨ ਬਣਾ ਦਿਓ ਤੇ ਕੁਰਾਨ ਖੁੱਲ੍ਹਾ ਤੇ ਅੱਗੇ ਪੜ੍ਹਦੇ ਨੇ ਬੋਰਡ ਤੇ ਬੈਠੇ ਡਾਹਣੇ ਤੇ ਅਸੀਂ ਅੱਲਾ ਅੱਲਾ ਨਿਸ਼ਾਨ ਬਣਾਓ ਤੇ ਸਾਡਾ ਖ਼ਤਮ ਦਵਾਇਆ ਕਰੋ। ਉਹ ਫਿਰ ਕੁਝ 2-3 ਸਾਲ ਖ਼ਤਮ ਦਵਾਇਆ ਵਾਲ ਸਾਹਿਬ ਨੇ ਤੇ ਭਾਈਆਂ ਨੇ ਵਾਲ ਸਾਹਿਬ ਦੇ ਚਾਚਿਆਂ ਦਾ। ਫਿਰ ਇੱਕ ਫਕੀਰ ਸੀ ਸਾਡੇ ਪਿੰਡ ਉਹਨੂੰ ਉਹ ਸੰਭਾਲ ਦਿੱਤੀ ਵੀ ਨਾ ਤੇ ਤੂੰ ਇਹ ਚਖੰਡੀ ਸਾਫ਼ ਕਰਿਆ ਕਰ ਜਿਹੜੀ ਤੁਰਬਤ ਦੇ ਨਿਸ਼ਾਨ ਬਣਾਇਆ ਤੇ ਦਫਨ ਤਾਂ ਨਹੀਂ ਸਨ ਉੱਥੇ ਉਹ ਲੇਕਿਨ ਉਹ ਨਿਸ਼ਾਨ ਬਣਾਇਆ ਤੇ ਵੇਖੇ ਗਏ ਸਨ ਜ਼ਿਆਰਤ ਹੋਈ। ਬਾਕੀ ਦਾਇਸ਼ ਤੇ ਇੰਨੀ ਸੀ ਵੀ 3 ਦਿਨ ਬੁਖਾਰ ਸੀ ਦਾਦਾ ਜੀ ਦਾ ਲੱਥਾ ਤੇ ਉਹ
ਫਿਰ ਉਹਨਾਂ ਦੀ ਸਪੁਰਦ ਕਰ ਦਿੱਤੀ। ਫਿਰ ਮੇਲਾ ਹੁੰਦਾ ਸੀ। ਅਸੀਂ ਵੀ ਅਜੇ ਤੱਕ ਉਹਨਾਂ ਦੇ ਨਾਂ ਦਾ ਮੇਲਾ ਕਦੋਂ ਹੁੰਦਾ? ਹਾੜ ਦੇ ਵਿੱਚ 15 ਹਾੜ ਦੀ ਖਤਮ ਦਵਾਈ ਦਾ ਅੱਛਾ ਬੱਚਿਆਂ ਨੂੰ ਤਕਸੀਮ ਕਰ ਦਿੰਦੇ, ਦਾਲ ਫੁਲਕਾ ਵੰਡ ਕੇ ਉਹਨਾਂ ਦੇ ਨਾਂ ਦਾ, ਉਹਨਾਂ ਨੂੰ ਹੀ ਸਾਰੇ ਸਵਾਬ ਕਰ ਦਿੰਦਾ। ਇਸੇ ਵਾਸਤੇ ਤੁਸੀਂ ਸ਼ਾਇਦ ਵੇਖਿਆ ਵੀ ਉੱਥੇ ਆਹ ਬੋਰਡ ਦਾ ਬੂਟਾ ਲਾਇਆ। ਹਾਂਜੀ ਹਾਂਜੀ, ਬੋਰਡ ਦੇ ਬੂਟੇ ਤੇ ਪਿੰਡਾਂ ਦੇ ਵਿੱਚ ਬਹੁਤ ਸਨ, ਹੁਣ ਵੀ ਲਾਏ ਨੇ ਲੋਕਾਂ ਨੇ। ਅੱਛਾ ਇਹ ਦੱਸੋ, ਇਹਦੇ ਹੁਣ ਤੁਸੀਂ ਉਹ ਕਹਾਣੀ ਦੱਸ ਦਿਓ ਕਿ ਜਦੋਂ ਪਿੰਡੋਂ ਤੁਰ ਕੇ ਇੱਥੇ ਤੱਕ ਪਹੁੰਚੇ। ਪਿੰਡੋਂ ਤੁਰ ਕੇ ਇਸ ਵਕਤ ਪਹੁੰਚ ਗਈ ਪਏ ਉੱਥੇ ਜਿਸ ਵੇਲੇ ਦਰਿਆ ਤੇ ਗਏ ਆ ਨਾ। ਹਾਂਜੀ। ਤੇ ਫਿਰ ਉਦੋਂ ਫੋਨ ਤੇ ਹੈ ਕੋਈ ਨਹੀਂ ਸਨ। ਹਾਂਜੀ। ਚਿੱਠੀਆਂ ਤੇ ਖਾਤੇ ਹੀ ਹੁੰਦੇ ਸਨ। ਹਾਂਜੀ। ਤੇ ਚੌਧਰੀ ਖੁਰਸ਼ਾਦ ਖਾਨ ਲੰਬੜਨਾ ਵਾਲਦ ਸਾਹਿਬ ਟੀਚਰ ਸਨ, ਬੱਲੜਵਾਲ ਪੜ੍ਹਾਉਂਦੇ ਹੁੰਦੇ ਸਨ। ਹਾਂਜੀ। ਉਹਨਾਂ ਦਿਨਾਂ 'ਚ ਹਾਂਜੀ। ਬੱਲੜਵਾਲ ਚੱਕ 2 ਮੀਲ ਦੇ ਫਾਸਲੇ ਤੇ ਸਾਡੇ ਚੱਕ। ਉਹਨਾਂ ਨੇ ਉਹਨਾਂ ਨੂੰ ਆਖਿਆ ਤੇ ਉਹ ਗਏ ਫਿਰ ਵੀ ਤੁਸੀਂ ਉਸ ਬੈਠੇ ਦੇ ਤੇ ਸਾਰਾ ਜਹਾਨ ਹੀ ਉੱਠ ਪਏਗਾ, ਸਾਰਾ ਪਿੰਡ ਹੀ ਉੱਠ ਪੈਣਾ ਤੇ ਤੁਸੀਂ ਵਾਪਸ ਆ ਜਾਓ। ਉਹ ਫਿਰ ਸਾਨੂੰ ਦਰਿਆ ਤੋਂ ਵਾਪਸ ਲਾਏ ਤੇ ਜਿਸ 5-7 ਦਿਨ ਰਹੇ ਤੇ ਫਿਰ ਖਤਰਾ ਮਹਿਸੂਸ ਹੋਇਆ, ਕਤਲੋ ਗਾਰਤ ਹੋਣ ਡਿਆ ਤੇ ਫਿਰ ਨਿਕਲੇ ਸਾਂ। ਫਿਰ ਇਸੇ ਤਰ੍ਹਾਂ ਬੇੜੀਆਂ ਤੇ ਵਿੱਚ ਛਾਲ ਮਾਰ ਕੇ ਵਾਲਦ ਸਾਹਿਬ ਦਾ ਇੱਕ ਸ਼ਾਗਿਰਦ ਸੀ, ਉਹਨੇ ਆਖਿਆ ਤੁਸੀਂ ਬੇੜੀ 'ਚ ਚੜ੍ਹਨ ਦੀ ਕੋਸ਼ਿਸ਼ ਕਰਿਓ ਤੇ ਦੱਸ ਦਿਓ ਕਿ ਅਸੀਂ ਫਲਾਣਿਆਂ 'ਚੋਂ ਹਾਂ। ਉਹ ਯਾਨੀ ਇਸ ਤਰ੍ਹਾਂ ਆਪਣੀ ਟੋਹ ਨਾ ਉਹ ਚੜ੍ਹੇ ਤੇ ਉਹਨਾਂ ਪਾਰ ਲਾਇਆ ਤੇ ਬਸ ਲਾਸ਼ਾਂ ਦੇ ਉੱਤੋਂ ਦੀ ਲੰਘੇ ਸਾਂ। ਇੰਨੀ ਕਤਲੋ ਗਾਰਤ ਹੋਈ ਸੀ, ਗੋਲੀਆਂ ਚੱਲਦੀਆਂ 'ਚ ਬੇੜੀ ਉਹਨਾਂ ਬੰਨੇ ਲਾਈ। ਅੱਗੇ ਆ ਕੇ ਉੱਥੇ ਖਾਲਾ ਸੀ ਫੁੱਫੀ ਸਾਡੇ, ਉੱਥੇ ਰਹੇ 5-7 ਦਿਨ, ਬਲਕਿ ਮਹੀਨਾ। ਮਾਲ ਡੰਗਰ ਜਿਹੜਾ ਸੀ ਉਹ ਤਾਏ ਦੇ ਪੁੱਤ ਸਨ, ਉਹ 6 ਮੱਝਾਂ ਤੇ ਢਗੇ 4-5 ਉਹਨਾਂ ਉਹ ਲੈਣ ਦੇ ਉਹ ਗਏ ਥੇ ਬਰਿਆਰੀ ਦਰਿਆ ਪਾਰ ਲੱਗ ਗਿਆ। ਦਰਿਆ ਦੇ ਕੰਢੇ ਵਾਸਤੇ ਹੁੰਦੇ ਹਨ, ਦਰਿਆ ਚੰਗੀ ਤਰ੍ਹਾਂ ਜਾਣਦੇ ਸਨ ਉਹ, ਤਰਨਾ ਤੁਰਨਾ ਉਹਦਾ ਬੁਰਾ। ਤੇ ਫਿਰ ਇੱਥੇ ਆ ਕੇ ਅਸੀਂ ਫੈਸਲਾਬਾਦ ਇਸ ਚੱਕ 'ਚ ਇੱਥੇ ਆ ਕੇ ਸਿੱਧੇ ਸਿਆਣੇ ਆ ਗਏ। ਹਾਂ। ਅੱਛਾ ਉਹ ਆਉਂਦਾ ਟਾਈਮ ਉਹ ਯਾਦ ਕਿਵੇਂ ਉਜਾੜਾ ਪਿਆ, ਕਿਵੇਂ ਘਰ ਛੱਡਿਆ? ਉਹ ਯਾਦ ਤੇ ਆਉਂਦਾ ਵੀ ਜਿੰਨੇ ਸਮਾਨ ਸਨ ਵੱਖੋ ਆਪਣੀ ਸਵਾਬਦੀਦ ਹੁੰਦੀ ਆ। ਇੱਕ ਚੂਨੀ ਲਾਲ ਖੱਤਰੀ ਹੁੰਦਾ ਸੀ ਸਾਲਗੜੇ ਦਾ, ਤੇ ਵਾਲਦ ਸਾਹਿਬ ਪੜ੍ਹਾਉਣ ਜਾਂਦੇ ਹੁੰਦੇ ਹਨ ਬੱਲੜਵਾਲ, ਤੇ ਉੱਥੋਂ ਦੀ ਲੰਘਣਾ ਤੇ ਉਹ ਮਾਨੂਸ ਸੀ ਵਾਲਦ ਸਾਹਿਬ ਨਾਲ। ਉਹਨੇ ਇੱਕ ਬੈਠਕ ਖਾਲੀ ਕਰਾ ਕੇ ਉਹਦੇ ਸਾਰੇ ਨਾ ਸਮਾਨ ਘਰ ਦਾ, ਘੁਮਿਆਰਾਂ ਦੇ ਖੋਤੇ ਉਦੋਂ ਲਾਗੀ ਆਮ ਹੁੰਦੇ ਹਨ ਤਾਬਿਆਦਾਰ, ਤੇ ਉਹ ਡਾਹ ਕੇ ਤੇ ਉੱਥੇ ਸਮਾਨ ਸਾਰੀ ਜਾਇਦਾਦ ਉਹਨਾਂ 'ਚੋਂ ਸਿਰਫ ਨਾ ਸਾਨੂੰ ਫਿਰ ਰਜਿਸਟਰੀਆਂ ਜਿਹੜੀਆਂ ਹਨ ਨਾ ਉਹ ਗਹਿਣੇ ਤੇ ਬੈ ਦੀਆਂ ਰਜਿਸਟਰੀਆਂ, ਬਹੁਤੀਆਂ ਗਹਿਣੇ ਦੀਆਂ ਰਜਿਸਟਰੀਆਂ ਸਨ ਜਿਹੜੀਆਂ ਇੱਥੇ ਆ ਕੇ ਮੁੜ ਕੇ ਬੈ ਹੋਈਆਂ, ਉਹਨਾਂ ਦੇ ਕੁਛ ਪੈਸੇ ਤਾਰਨੇ ਪਏ। ਤੇ ਉਹ ਰਜਿਸਟਰੀਆਂ ਤੇ ਕਾਗਜ਼ ਜ਼ਮੀਨ ਦੇ ਸਿਰਫ ਸਾਨੂੰ ਲੱਭੇ। ਉਹ ਵੀ ਇੱਕ ਮਹਿੰਦਰ ਨਾਥ ਸੀ, ਸਰਦਾਰ ਵਾਲਦ ਸਾਹਿਬ ਦਾ ਸ਼ਾਗਿਰਦ ਸੀ। ਕਿੱਥੇ ਦਾ? ਸ਼ਾਲੀਵਾਲ ਦਾ ਮੇਰਾ ਖਿਆਲ ਕਿ ਕਿਹੜੇ ਚੱਕ ਦਾ ਸੀ, ਉਹ ਮੈਨੂੰ ਯਾਦ ਤੇ ਨਹੀਂ। ਤੇ ਉਹਨੂੰ ਚਿੱਠੀ ਲਿਖੀ ਵਾਲਦ ਸਾਹਿਬ ਨੇ, ਤੇ ਉਹ ਉੱਥੇ ਜਾ ਕੇ ਤੇ ਉਹ ਚੂਨੀ ਲਾਲ ਖੱਤਰੀ ਆਖਣ ਲੱਗਾ ਵੀ ਮੇਰੇ ਕੋਲ ਵੀ, ਜੇ ਉਹਨਾਂ ਨੇ ਆਖਿਆ ਗਿਲਾ ਨਾ ਕਰਨ, ਮੇਰੇ ਕੋਲ ਵੀ ਕੋਈ ਸਮਾਨ ਨਹੀਂ ਰਿਹਾ। ਵਾਲਦ ਸਾਹਿਬ ਫਿਰ ਉਹ ਪਾਰਟੀਸ਼ਨ ਦੇ ਬਾਅਦ ਉੱਥੋਂ ਇੱਥੇ ਆ ਕੇ ਫਿਰ ਗਏ ਸਨ ਨਾਲ 2 ਆਦਮੀ ਲੈ ਕੇ, ਉਹ ਰਾਤ ਰਹੇ ਤੇ ਉਹ ਉਸਤਾਦ ਸਨ, ਕਤਲ ਲੋਕ ਕਰਦੇ ਸਨ, ਪੜ੍ਹਾਉਂਦੇ ਸਨ ਉੱਥੇ। ਹਾਂ ਉੱਥੇ ਪੜ੍ਹਾਉਂਦੇ ਸਨ, ਹਿੰਦੂ ਮੁਸਲਮਾਨ ਸਾਰੇ ਸ਼ਾਗਿਰਦ ਸਨ। ਉੱਥੇ ਰਹਿ ਕੇ ਤੇ ਫਿਰ ਆ ਗਏ, ਹੋਰ ਕੁਝ ਨਹੀਂ ਸੀ ਲੱਭਾ। ਉਹ ਸਿਰਫ ਕਾਗਜ਼ ਜਿਹੜੇ ਉਹ ਵੀ ਇੱਥੇ ਰਜਿਸਟਰੀ ਉਹਨੇ ਮਹਿੰਦਰ ਨਾਥ ਨੇ, ਉਹਨੇ ਸਾਡੇ ਸਿਰ ਬੜਾ ਅਹਿਸਾਨ ਕੀਤਾ। ਹਾਂ ਸਰਦਾਰ, ਉਹ ਸਾਨੂੰ ਉਸ ਕਾਗਜ਼ਾਂ ਸਾਡੇ ਕੋਲ ਹੀ ਸਬੂਤ ਹੀ ਕੋਈ ਨਹੀਂ ਸੀ। ਰਜਿਸਟਰੀਆਂ ਸਨ ਉਹ, ਜਿਸ ਵੇਲੇ ਸਾਨੂੰ ਇੱਥੇ ਮੁਰੱਬਾ ਜ਼ਮੀਨ ਦਾ ਪਿਆ।
ਉਹਦੇ ਕਾਗਜ਼ ਪਹੁੰਚਾਉਣ ਦੀ ਵਜ੍ਹਾ ਨਾਲ। ਕਾਗਜ਼ ਬਚਾਉਣ ਦੀ ਇੱਕ ਮੈਂ ਦੱਸ ਦਿਓ ਤੁਹਾਡੇ ਵਾਲਦ ਸਾਹਿਬ ਕਿੱਥੇ ਪੜ੍ਹਾਉਂਦੇ ਹੈ, ਕਿਹੜੇ ਸਕੂਲ 'ਚ? ਬੱਲਰਵਾਲ। ਬੱਲਰਵਾਲ। ਹਾਂ। ਬੱਲਰਵਾਲ ਆਪਣੇ ਪਿੰਡ ਤੋਂ ਕਿੰਨਾ ਸੀ, ਜਾਫਰਕੋਟ ਤੋਂ? ਉਹ 2.5 ਕਿ ਉਦੋਂ ਕੋਹ ਕਹਿੰਦੇ ਹੁੰਦੇ ਹਨ, 2.5 ਕੋਹ ਸੀ। ਹਾਂਜੀ। ਮੀਲ 3-4 ਹੋਏਗਾ, ਕੋਹ ਵੱਡਾ ਹੁੰਦਾ, ਮੀਲ ਛੋਟਾ ਹੁੰਦਾ। ਅੱਛਾ ਅੱਛਾ। ਹਾਂ। ਤੁਸੀਂ ਵੀ ਉੱਥੇ ਪੜ੍ਹੇ? ਨਹੀਂ, ਮੈਂ ਤੇ ਇੱਥੇ ਆ ਕੇ ਦਾਖਲ ਪਹਿਲੀ 'ਚ ਹੋਇਆ ਹਾਂ, ਉੱਥੇ ਦੂਸਰੀ ਤੀਸਰੀ 'ਚ ਹੋਇਆ। ਇੱਥੇ ਫਿਰ ਅਵਾਰਾ ਕੋਈ ਸਕੂਲ ਨਹੀਂ ਸੀ। ਇੱਥੇ ਪਹਿਲਾਂ ਨਿਆਣਿਆਂ ਨੂੰ ਕਰਾਉਂਦੇ 10 ਸਾਲਾਂ 'ਚ ਦਾਖਲ ਸੀ। ਆਹੋ, ਪਹਿਲਾਂ ਕਰਾਉਂਦੇ ਉਦੋਂ ਸਨ, ਹੁਣ ਤੇ ਦੁੱਧ ਚੁੰਗਦਾ ਹੋਵੇ ਤੇ ਸਕੂਲੇ ਛੱਡ ਆਉਂਦੇ ਨੇ। ਮਾਵਾਂ ਦੀਆਂ ਛੱਡ ਆਓ ਤਾਂ ਭਾਵੇਂ ਪੱਲੇ 'ਤੇ ਕੋਈ ਸ਼ੈ ਪਏ ਜਾਂ ਨਾ ਪਏ, ਉਹ ਪੁੱਠੇ ਲਾਏ ਹੁੰਦੇ ਨੇ ਬਸਤਿਆਂ ਦੇ, ਆਉਂਦਾ ਕਿਸੇ ਨੂੰ ਕੱਖ ਨਹੀਂ। ਹਾਂਜੀ। ਤੇ ਸਕੂਲਾਂ 'ਚ ਦਾਖਲ ਹੋਏ ਹੁੰਦੇ ਨੇ, ਉਹ ਫੀਸਾਂ ਲੈਂਦੇ ਨੇ ਸਕੂਲ ਟੀਚਰ ਮਾਵਾਂ ਨੂੰ ਸੁੱਖ ਹੋਇਆ, ਜਿਨ੍ਹਾਂ ਨੇ ਮਾਵਾਂ ਨੂੰ ਸੁੱਖ ਹੁੰਦਾ ਤੇ ਉਹ ਪਾਸ, ਬੱਚਾ ਫੇਲ ਵੀ ਹੋਏ ਤੇ ਉਹਨਾਂ ਦੇ ਕਾਗਜ਼ਾਂ 'ਚ ਪਾਸ ਹੁੰਦਾ। ਹਾਂਜੀ। ਉਹ ਪਾਸ ਹੀ ਕਰੇ ਜਾਂਦੇ ਤੇ ਉਹਨਾਂ ਫੀਸਾਂ ਇਕੱਠੀਆਂ ਕਰਨੀਆਂ। ਆਹ ਟ੍ਰੈਂਡ ਹੈ। ਮੈਂ ਐਜ਼ ਏ ਸੁਪਰਵਾਈਜ਼ਰ ਰਿਟਾਇਰਮੈਂਟ ਲਈ ਸੀ। ਹਾਂਜੀ। ਨਿਗਰਾਨ ਰਿਹਾ ਆਪਣੀ ਯੂਨੀਅਨ ਕੌਂਸਲ 'ਚ। ਅੱਛਾ, ਪਹਿਲਾਂ ਚਲੋ ਦੱਸੋ ਵੀ ਜਿਵੇਂ ਆਪਾਂ ਗੱਲ ਕਰਨ ਡਏ ਸਾਂ ਵੀ ਪਹਿਲਾਂ ਦੇ ਹਾਲਾਤਾਂ ਤੇ, ਪਹਿਲਾਂ ਕਿਵੇਂ ਦੇ ਹਾਲਾਤ ਸੀ ਤੁਸੀਂ ਦੱਸਿਆ? ਆਹੋ, ਇਮਾਨਦਾਰੀ ਦੇ ਹਾਲਾਤ ਸਨ। ਇਮਾਨਦਾਰੀ ਦੇ ਹਾਲਾਤ। ਵੀ ਹੁਣ ਅੱਗੋਂ ਇਨ ਫਿਊਚਰ ਕੀ ਹੋਣਾ ਚਾਹੀਦਾ? ਵੀ ਜਿਵੇਂ ਆਪਾਂ 70-71 ਵਰਿਆਂ ਤੋਂ ਵੇਖਦੇ ਆ ਵੀ ਦੁਸ਼ਮਣੀ ਇੱਕ ਦੂਜੇ ਵੱਲ, ਵੀ ਉਹ ਆਂਦੇ ਵੀ ਮੁਸਲਮਾਨਾਂ ਨੇ ਮਾਰਿਆ, ਇਹ ਮੁਸਲਮਾਨ ਆਂਦੇ ਉਹਨਾਂ ਨੇ ਮਾਰਿਆ, ਵੀ ਉਹ ਜਿਵੇਂ ਤੁਸੀਂ ਦੱਸਿਆ ਵੀ ਕੁਛ ਸ਼ਰੀਰ ਲੋਕਾਂ ਦਾ ਕੰਮ। ਕਰਪਟ ਬੰਦੇ ਹਰ ਕੌਮ 'ਚ ਹੀ ਹੁੰਦੇ ਨੇ। ਹਾਂਜੀ। ਹਰ ਘਰ 'ਚ ਕੋਈ ਨਾ ਕੋਈ ਦਾਣਾ ਖਰਾਬ ਹੁੰਦਾ। ਹਾਂਜੀ। ਨੇਕ ਵੀ ਹੁੰਦੇ ਨੇ, ਬਦ ਵੀ ਹੁੰਦੇ ਨੇ। ਹਾਂਜੀ। ਉਹਨਾਂ ਦੀ ਵਜ੍ਹਾ ਨਾਲ ਬਦਨਾਮ ਹੁੰਦੇ ਨੇ। ਹੋਰ ਵਕਤ ਉਹ ਹੀ ਚੰਗਾ ਸੀ, ਜਿਹੜੇ ਰਹਿੰਦੇ ਸਨ, ਬੜੇ ਪਿਆਰ ਤੇ ਮੁਹੱਬਤ ਨਾਲ ਰਹਿੰਦੇ ਸਨ। ਵੱਡੀ ਸ਼ਾਇਦ ਇਹ ਆ, ਇੱਥੇ ਪਾਣੀ ਦਾ ਘੁੱਟ ਵੀ ਪੀਣ ਵਾਸਤੇ ਸਹੀ ਨਹੀਂ ਲੱਭਦਾ। ਉਹ ਪਾਣੀ ਨੂੰ ਯਾਦ ਕਰਦੇ ਸਿਆਣੇ ਤੁਰ ਗਏ। ਹੈਪਾਟਾਈਟਸ ਆਮ ਹੈ ਤਹਿਸੀਲ ਸਮੁੰਦਰੀ 'ਚ, ਕੋਈ ਪਾਣੀ ਦਾ ਇੰਤਜ਼ਾਮ ਨਹੀਂ। ਤੁਹਾਡੇ ਚੰਗਾ ਸੀ ਪਾਣੀ ਉੱਥੋਂ ਦਾ? ਇਹਦਾ ਅੰਮ੍ਰਿਤਸਰ ਦਾ ਸਿਆਲਕੋਟ ਦਾ ਪਾਣੀ ਮੰਨਿਆ ਤੰਨਿਆ ਦੁਨੀਆ ਤੇ ਗੁਜਰਾਂ ਵਾਜਦਾ। ਆਉਂਦਾ ਆਪਣਾ ਪਿੰਡ 'ਚ ਇੱਥੇ ਜਾਫਰਕੋਟ? ਚੇਤੇ ਤੇ ਆਉਂਦਾ ਹੀ ਆ। ਸਾਡੇ ਨਾਲ ਖੂਹ ਹੁੰਦਾ ਸੀ, ਦਾਇਰੇ ਹੁੰਦੇ ਸਨ ਬਣੇ। ਉੱਥੇ ਸਵੇਰੇ ਉੱਠਣਾ ਤੇ ਫਕੀਰ ਨੇ ਅੱਗ ਦਿਖਾਈ ਹੋਣੀ, ਸਾਰਿਆਂ ਹਾਲੀਆਂ ਜਾਣਾ ਤੇ ਉੱਥੇ ਆ ਕੇ ਧਰਨੀ, ਹੱਥ ਮੂੰਹ ਧੋਣਾ, ਖੂਹੀ ਚੱਲਦੀ ਹੋਣੀ ਤੇ ਨਮਾਜ਼ ਨਾਲ ਹੀ ਮਸਜਿਦ ਸੀ, ਨਾਲ ਹੀ ਨਮਾਜ਼ ਪੜ੍ਹਨੀ ਤੇ ਮੁੜ ਕੇ ਹੱਲ ਲੈ ਕੇ ਜਾਣੇ। ਸੋਹਣਾ ਤਰੀਕਾ ਸੀ, ਸੋਹਣਾ ਟਾਈਮ ਸੀ। ਹਾਂ। ਅੱਛਾ, ਹੁਣ ਜੇ ਮੈਂ ਆਪਾਂ ਗੱਲ ਕਰਨੀ ਵੀ ਗੱਲ ਕਰਦਾ ਵੀ ਚਲੋ ਅੱਗੇ ਵੀ ਆਪਾਂ ਕਰਨ ਰਹੇ ਗੱਲ ਵੀ ਪਾਕਿਸਤਾਨ ਬਣ ਗਿਆ, ਆਜ਼ਾਦੀ ਮਿਲ ਗਈ, ਬੜਾ ਆਜ਼ਾਦ ਮੁਲਕ ਸਾਡੇ ਕੋਲ, ਬੜਾ ਨਾਂ ਦੀ ਆਜ਼ਾਦੀ ਆ। ਨਹੀਂ, ਹੁਣ ਇਹਦੇ 'ਚ ਕਿਵੇਂ ਹੁਣ ਅੱਗੋਂ ਜਿਵੇਂ ਆਪਾਂ ਨਫ਼ਰਤਾਂ ਵੇਖਦੇ ਹਾਂ ਵੀ ਅਸੀਂ ਆਖੀ ਤਾਂ ਸਾਡੇ ਦੁਸ਼ਮਣ ਵੀ ਚੰਗੇ ਗਵਾਂਢੀ ਆਪਾਂ ਰਹਿ ਸਕਦੇ ਹਾਂ ਕਿ ਇਸੇ ਤਰ੍ਹਾਂ ਲੜਾਈ ਝਗੜਾ ਹੀ ਹੋਣਾ ਚਾਹੀਦਾ? ਨਹੀਂ, ਲੜਾਈ ਝਗੜਾ ਤਾਂ ਨਹੀਂ ਹੋਣਾ ਚਾਹੀਦਾ, ਚੰਗੇ ਹੀ ਬਣ ਕੇ ਰਹਿਣਾ ਚਾਹੀਦਾ। ਕੋਈ ਬੁਰਾਈ ਕਰੇ ਤੇ ਸਬਰ ਕਰਨਾ ਚਾਹੀਦਾ, ਆਪ ਹੀ ਅਗਲਾ ਸ਼ਰਮਿੰਦਾ ਹੁੰਦਾ। ਅੱਛੀ ਬਾਤ ਇਹ ਹੈ। ਹੁਣ ਪਹਿਲੇ ਅਗਲੀ ਗੱਲ ਕਰ ਰਹੇ ਹਾਂ, ਤੁਸੀਂ ਆਖਿਆ ਵੀ ਨਾਂ ਦੀ ਆਜ਼ਾਦੀ, ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਆ ਵੀ ਆਜ਼ਾਦੀ ਤੁਰਾ ਫਿਰਦਾ, ਉਹਦੇ 'ਤੇ ਅਮਲ ਹੈ ਨਹੀਂ। ਬਾਤ ਉਹ ਹੁੰਦੀ ਆ ਜਿਹਦੇ 'ਤੇ ਅਮਲ ਹੋਵੇ। ਹਾਂਜੀ। ਤੇ ਜਿਹਦੇ 'ਤੇ ਅਮਲ ਨਹੀਂ, ਉਹ ਬਾਤ ਕਾਹਦੀ ਆ? ਹਾਂਜੀ। ਜ਼ੁਬਾਨੀ ਗੱਲਾਂ ਕਰੀ ਜਾਣੀਆਂ, ਉਹ 'ਤੇ ਅਮਲ ਨਹੀਂ ਕਿਸੇ ਦੇ। ਪਿੰਡ ਜਾਫਰਕੋਟ ਜਿਹੜਾ ਆਪਣਾ ਪਿਛਲਾ, ਹੁਣ ਵੀ ਆਖਰ ਉੱਥੇ ਲੋਕ ਤੇ ਵਸਦੇ ਹੋਣੇ, ਭਾਵੇਂ ਸਰਦਾਰ ਹੋਣ ਭਾਵੇਂ ਹਿੰਦੂ ਹੋਣ। ਉਹ ਨਹੀਂ, ਉਹ ਦੱਸਦੇ ਨੇ ਕਿਰਨ ਸਿਆਂ ਦੇ ਸਰਦਾਰ ਹੀ ਬੈਠੇ ਨੇ ਉੱਥੇ। ਅੱਛਾ, ਉਹਨਾਂ ਨੂੰ ਆਪਣੇ ਪਿੰਡੂਆਂ ਨੂੰ ਕੀ ਸੁਣਾ ਦੇਣਾ ਫਿਰ? ਸਲਾਮ ਹੀ ਆ ਉਹਨਾਂ ਨੂੰ। ਹੁਣ ਉਹ ਸਾਨੂੰ ਨਹੀਂ ਜਾਣਦੇ, ਉਹਨਾਂ ਦੇ ਜਾਣਨ ਵਾਲੇ ਜਿਹੜੇ ਸਨ ਉਹ ਖਤਮ ਹੋ ਗਏ। ਹੁਣ ਜਾਣਨ ਲੱਗ ਪਣਗੇ ਵੀਡੀਓ ਦਾ। ਹੁਣ ਤੀਜੀ ਪੀੜ੍ਹੀ ਆ। ਹਾਂਜੀ। ਹਾਂ, ਉਹਨਾਂ ਨੂੰ ਜਿੰਨਾ ਚਿਰ ਬੰਦੇ ਨੂੰ ਵੇਖਿਆ ਹੀ ਨਾ ਹੋਵੇ, ਕੀ ਮੁਹੱਬਤ ਹੁੰਦੀ? ਤਾਂ ਵੈਸੇ ਕਦੀ ਆਇਆ ਜ਼ਿਹਨ 'ਚ ਵੀ ਆਪਣਾ ਪਿੰਡ ਵੇਖਣਾ ਚਾਹੀਦਾ ਜਿੱਥੋਂ? ਹਾਂ, ਬੱਚਾ ਦੋਸਤ ਜਿਹੜੇ ਨੇ ਮੇਰੇ ਆ ਭਤੀਜੇ, ਇਹ ਜਾਣਦੇ ਨੇ। ਉਹਨਾਂ ਕਈ ਵਾਰੀ ਆਖਿਆ, ਅੱਬੂ 5000 ਰੁਪਈਆ ਲੱਗਦਾ ਸਿਰਫ, ਤੇ ਤੂੰ ਜਾਫਰਕੋਟ ਜਾਣਾ, ਜਵੇਦ ਭਾਈ ਮੈਨੇਜਰ ਜਿਹੜਾ, ਤੇ ਉਹ ਮੈਂ ਕਿਹਾ ਪੁੱਤ ਉੱਥੇ ਕੀ ਲੈਣ ਜਾਣਾ ਜਦੋਂ ਵਾਕਫਕਾਰ ਨਹੀਂ ਟੱਕਰਨੇ, ਉੱਥੇ ਕੰਧਾਂ ਨੂੰ ਸਲਾਮ ਕਰਨੀ ਆ ਨਾ। ਹੁਣ ਵਾਕਫ ਹੋ ਜਾਣੇ ਤੁਹਾਡੇ, ਵੀਡੀਓ ਚੱਲ ਜਾਣੀ ਪਿੰਡ ਤੁਹਾਡੇ। ਕਿੱਥੇ? ਤੁਹਾਡੇ ਜਾਫਰਕੋਟ। ਅਜੇ ਤੱਕ ਨਹੀਂ ਗਏ। ਹੁਣ ਜਾਏਗੀ? ਇਹ ਗੀ ਆ ਨਾ। ਹਾਂਜੀ। ਹਾਂ, ਗੀ ਆ। ਹਾਂ, ਗਈ ਨਹੀਂ। ਗਈ ਨਹੀਂ।
ਹਾਂ ਇਹ ਕੀ ਪਤਾ ਮਨਸੂਬਾ ਕਦੋਂ ਕਰ ਮਨਸੂਬਾ ਬਣਦੇ ਉਹ ਬੰਦੇ ਹੀ ਨਹੀਂ ਰਹਿੰਦੇ ਉਹ ਮਨਸੂਬਾ ਫੇਲ ਮਨਸੂਬਾ ਫੇਲ ਇੱਕ ਤੇ ਬਣਾਇਆ ਹੁੰਦਾ ਉਹ ਇਲੈਕਸ਼ਨ 'ਚ ਦੂਸਰਾ ਆ ਜਾਂਦਾ ਅੱਗੇ ਉਹਦੇ ਮਨਸੂਬੇ ਫੇਲ ਦੂਜੇ ਤੇ ਨਵੇਂ ਤਾਜ਼ਾ ਚੱਲ ਗੱਲ ਆ ਗੱਲ ਕਰਨੇ ਹਾਂ ਬਜ਼ੁਰਗਾਂ ਦੇ ਨਾਲ ਜਾਫਰਕੋਟ ਤੋਂ ਜਿਹੜੇ ਬਿਲੋਂਗ ਕਰਦੇ ਨੇ ਪਿੱਛੋਂ ਅੰਮ੍ਰਿਤਸਰ ਤੋਂ ਸੋ ਸੁਣੀ ਇਹਨਾਂ ਕੋਲੋਂ ਕਹਾਣੀ ਉਹੀ ਜਿਹੜੀ ਆਪਾਂ ਅੱਗੇ ਗੱਲ ਕਰਦੇ ਵੀ 99% ਲੋਕਾਂ ਦੇ ਜਿਹੜੇ ਵਿਊਜ਼ ਹੁੰਦੇ ਨੇ ਕਿ ਪਹਿਲੋਂ ਪਿਆਰ ਮੁਹੱਬਤ ਅਮਨ ਦਾ ਦੌਰ ਸੀ ਵਧੀਆ ਲੋਕ ਵਸਦੇ ਸਨ ਇੱਕ ਦੂਜੇ ਨਾਲ ਪਿਆਰ ਸੀ ਮੁਹੱਬਤ ਸੀ ਸੋ ਇਹਨਾਂ ਕਹਾਣੀਆਂ ਨਾਲ ਸਟੋਰੀਜ਼ ਦਾ ਮਕਸਦ ਵੀ ਇਹ ਵਾ ਵੀ ਅਕ੍ਰੋਸ ਦ ਬਾਰਡਰ ਇੱਕ ਦੂਜੇ ਨਾਲ ਅਮਨ ਪਿਆਰ ਮੁਹੱਬਤ ਦਾ ਸੁਨਾਹ ਅਮਨ ਚਾਹ ਰੱਖਦੇ ਪੈਗਾਮ ਜਿਹੜਾ ਵਾ ਪਹੁੰਚਾਉਣਾ ਸੋ ਇਸੇ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਆਂ ਤੁਹਾਡੇ ਤੱਕ ਰੱਖਦੇ ਰਹਾਂਗੇ ਮਿਲਦੇ ਹਾਂ ਫਿਰ ਰੱਬ ਰੱਖ